हाँ जी, वालेकुम सलाम की हाल आ? अच्छा, रिश्ते वाली आ रही है? नहीं नहीं, मैं फ्रैश ही हाँ यार। तेनू पता मैं केड़ा कोई काम करना हुंदा यार, मुलाजम ने करना सारा काम। मैं दफ्तरों जदों आया, हाँ हाँ फ्रैश हाँ, मैं फ्रैश हाँ। इमली तेरी बड़ी मेहरबानी यार, तू मेरे वास्ते रिश्ता लैके आ रहा। अच्छा अच्छा, कुड़ी दी भैन आ रही वेखण, ते तू कित्थे है? आ रहे हैं मेरे वाल? ओए आ जा यार, जल्दी आ जा मेरी जान। हाय हाय हाय, ओ जी इमली, शहजादा इमली इनू कहंदे। कजन होवे ते इदां दा होवे, वेखे ना आ जदों भी मैं बीमार हो जाना आके मेरी तमाददारी करदा वा, उस तो बाद मैनू नाश्ते बना के दिंदा, मेरे कपड़े इस्त्री करदा। यार वाह इमली, वो मेरा सका भरा भी हुंदा, भावें मेरे वास्ते इन्ना ना करदा, लेकिन इमली शहजादा वा। हुण किते जल्दी जल्दी आ जावे। हाय हाय हाय, नाल दा ते घर वा भी। इमली तू आ जा जल्दी, इन्ना लेट हो जांदा वा किते। अस्सलाम वालेकुम। वालेकुम सलाम इमली। तू की हाल चाल आ? ओ यार आ तीसरा घर वा तेरा, फिर तू इन्नी लेट हो गया। तू मेरे जर्मन दी कुत्ती वांगू इन्ना अंदर करके बैठा, मैं ठंड लगन दी। ओए अच्छे लोग अंदर ही बहिंदे हुंदे आराम नाल अपने कमरिਆਂ ਦੇ ਵਿੱਚ, ਆਪਣੇ ਘਰ ਦੇ ਵਿੱਚ। ਉਹ ਬਾਹਰ ਗਲੀਆਂ ਮਹੱਲਿਆਂ 'ਚ ਖਲੋਂਦੇ ਤੇ ਲੁੱਚੇ ਹੁੰਦੇ ਤੇਰੇ ਵਰਗੇ। बड़ा फास्ट बोल रहा, लगदा खुशियां चढ़ गईयां। ਓਏ ਯਾਰ ਇਮਲੀ ਤੂੰ ਯਾਰ ਇਹ ਹੈ ਕਿੱਥੇ, ਰਹਿੰਦੇ ਕਿੱਥੇ? ਆਪਣੇ ਸ਼ਹਿਰ ਦੇ ਹੀ ਆ ਨਾ? यार आ डी टैब दी बैक साइड ते आ। ਹੈ ਓਏ ਇਹਦਾ ਮਤਲਬ ਜਦੋਂ ਵੀ ਮੈਂ ਕੁੜੀ ਨੂੰ ਛੱਡਣ ਜਾਣਾ ਹੋਵੇ, ਮੈਂ ਉਹਨੂੰ ਛੱਡ ਕੇ ਜਾ ਕੇ ਤੇ ਕੰਮ ਤੇ ਵੀ ਜਾ ਸਕਦਾ ਆਪਣੇ ਦਫ਼ਤਰੇ। ਟਾਊਨ ਦੇ ਨਾਲ ਪਲਾਟ ਹੈਗਾ, ਬੜੀ ਅਮੀਰ ਫੈਮਿਲੀ ਆ, ਉੱਥੇ ਮੇਰੇ ਕੋਲ ਕੰਮ ਕਰਾਉਂਦੇ ਸੀ ਇਹ। ਅੱਛਾ ਅੱਛਾ, ਕਢਾਈ ਦਾ। ਯਾਰ ਵੇਖ ਨਹੀਂ ਇਹਨਾਂ ਦੀ ਵਿਆਹ ਸ਼ਾਦੀ ਦਾ ਮੈਂ ਕੰਮ ਕੀਤਾ ਸੀ, ਉੱਥੇ ਮੈਨੂੰ ਦੱਸਿਆ ਸੀ, ਮੈਨੂੰ ਕਹਿੰਦੇ ਸੀ ਭਾਈ ਤੁਹਾਡੇ ਨਾਲ ਕੋਈ ਰਿਸ਼ਤਾ ਹੋਵੇ ਨਾ ਤੇ ਦੱਸਿਓ। ਵਿਆਹ ਸ਼ਾਦੀ ਦਾ ਭਾਂਡੇ ਭੁੰਡੇ ਧੋਣ ਗਿਆ ਸੀ ਇਮਲੀ? ਤੂੰ ਕਿਉਂ ਇਦਾਂ ਦੀਆਂ ਹਰਕਤਾਂ ਕਰਦਾ? ਤੂੰ ਮੇਰਾ ਕਜ਼ਨ ਆ, ਆਪਾਂ ਇੱਕ ਰਿਚ ਫੈਮਿਲੀ ਆ। ਬੇਹਦਾਤੇ ਮੇਰੀ ਬੁਟੀਕ ਤੇ ਆਏ ਸੀ ਉਹ, ਮੇਰੀ ਬੁਟੀਕ ਤੇ। ਅੱਛਾ, ਮੈਂ ਕਿਹਾ ਫੇਰ ਕਿਤੇ ਭਾਂਡੇ ਭੁੰਡੇ ਧੋਣ ਚਲਾ ਗਿਆ ਇਹ, ਮੈਨੂੰ ਵਿਆਹ ਤੇ ਮਿਲੇ ਸੀ। ਕੈਸਾ ਉਬਲੇ ਆਲੂ ਵਰਗਾ ਮੂੰਹ ਆ, ਗੱਲ ਪੂਰੀ। ਇਹ ਸੋਹਣਾ ਲੱਗ ਰਿਹਾ ਇਹਦਾ ਮਤਲਬ। ਉਬਲੇ ਆਲੂ ਜਦੋਂ ਛਿੱਲ ਲੱਥੀ ਹੁੰਦੀ ਹੈ ਏਡਾ ਸੋਹਣਾ ਗੋਲ ਮਟੋਲ, ਹਰ ਬੰਦੇ ਦਾ ਦਿਲ ਕਰਦਾ ਮੈਂ ਦੰਦੀ ਵੱਢ ਲਵਾਂ। ਉਹ ਆਲੂ ਲੱਗਦਾ ਨਾ ਲੱਗ ਰਿਹਾ ਵਾ ਚੋਰ ਦੇ ਮੁੱਕਾ ਮਾਰੀਏ, ਇਦਾਂ ਦੀ ਸੋਚ ਪੈਂਦੀ ਮੂੰਹ ਤੇ। ਬੜਾ ਪਿਆਰਾ ਲੱਗਣ ਡਿਆ। ਸੋਚ ਨਹੀਂ ਪਈ ਤੈਨੂੰ ਪਤਾ, ਖਾਣ ਪੀਣ ਖੁੱਲਾ ਵਾ ਆਪਣਾ। ਸਵੇਰੇ ਅੱਧਾ ਕਿਲੋ ਦਹੀਂ ਚੀਨੀ ਸੁੱਟ ਕੇ ਗੜਮ ਅੰਦਰ ਸੁੱਟਦਾ ਮੈਂ। ਹੁਣ ਤਬੀਅਤ ਠੀਕ ਆ ਨਾ? ਫਰੈਸ਼ ਆ? ਉਹ ਫਰੈਸ਼ ਹੀ ਆ, ਤੈਨੂੰ ਦਿਖਣ ਨਹੀਂ ਦਿਆ ਵੇ। ਮਾਨਾ ਤੇਰੇ ਤੋਂ ਇਹਨਾਂ ਸੋਹਣਾ ਲੱਗਣ ਨਿਆ ਮੈਂ। ਓਏ ਉਹ ਤਾਂ ਮੈਨੂੰ ਪਤਾ ਹੈ ਯਾਰ, ਜੋਗਿੰਗ ਕਰਨ ਗਿਆ ਸੀ ਸੁਬਾ। ਹਾਂ ਸੁਬਾ ਮੈਂ ਗਿਆ ਸੀ ਵਾਕ ਕਰਨ, ਮੈਂ ਉੱਥੇ ਚੰਗਾ ਆਇਆ ਫਿਰ ਤੁਰ ਗਿਆ। ਤੇਰਾ ਕੰਮ ਆ ਕਿ ਤੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਵਾ। ਅੱਛਾ ਵੇਖ ਤੇਰਾ ਮਾਂ ਪਿਓ ਸਿਰ ਤੇ ਨਹੀਂ ਹੈਗਾ। ਹਾਂ ਯਾਰ ਠੀਕ ਆ। ਉਹ ਜਦੋਂ ਦੇ ਅੰਮੀ ਅੱਬੂ ਬਾਹਰ ਗਏ, ਤੈਨੂੰ ਪਤਾ ਮੈਂ ਆਪਣੀ ਕੇਅਰ ਆਪ ਹੀ ਕਰਦਾ ਜਿੰਨੀ ਕੁ ਹੋ ਜਾਂਦੀ ਮੇਰੇ ਕੋ। ਮੇਰੇ ਅੰਮੀ ਅੱਬੂ ਤੈਨੂੰ ਨਹੀਂ ਅੱਛਾ ਸਮਝਦੇ, ਫੇਰ ਵੀ ਮੈਂ ਤੈਨੂੰ ਆਪਣਾ ਤਲਕ ਨਹੀਂ ਛੱਡਣ ਡਿਆ। ਉਹ ਤੇ ਤੈਨੂੰ ਵੀ ਨਹੀਂ ਅੱਛਾ ਸਮਝਦੇ ਕਿ ਤੂੰ ਉਹਨਾਂ ਦਾ ਸਕਾ ਪੁੱਤਰ ਹੈ। ਮੈਨੂੰ ਇਹਨੇ ਸਖਤੀ ਨਾਲ ਮਨਾ ਕੀਤਾ ਵਾ ਕਿ ਇਹਨੂੰ ਨਾ ਮਿਲਿਆ ਕਰ, ਸਾਡੇ ਨਾਲ ਇਹਨਾਂ ਦਾ ਬਿਲਕੁਲ ਦਾਖਲਾ ਬੰਦ ਵਾ। ਤੇਰੇ ਤੇ ਤਾਂ ਕੀ ਸਖਤੀ ਕਰਨੀ ਆ? ਤੈਨੂੰ ਮਿਲਣ ਦੀ ਵਜ੍ਹਾ ਤੋਂ ਨਾ ਅੰਮੀ ਤੇ ਅੱਬੂ ਦਾ ਮੈਨੂੰ ਲੰਦਨ ਚੋਂ ਫੋਨ ਨਹੀਂ ਆਉਂਦਾ ਹੈਗਾ। ਉਹ ਕਹਿੰਦੇ ਤੂੰ ਇਮਲੀ ਨੂੰ ਛੱਡ ਨਹੀਂ ਸਕਦਾ ਤੇ ਅਸੀਂ ਕਦੀ ਵੀ ਤੇਰੇ ਨਾਲ ਨਹੀਂ ਰਹਿਣਾ ਹੈਗਾ। ਮੈਂ ਕਿੱਦਾਂ ਦਾ ਕਜ਼ਨ ਆ ਤੇ ਮੈਂ ਸੀਨੇ ਨਾਲ ਆਇਆ, ਸੁੱਟਣ ਵਾਲਾ ਕਜ਼ਨ ਆ ਮੈਂ, ਸੀਨੇ ਨਾਲ ਆਇਆ ਜਿਹੜਾ। ਗੱਲ ਕਰਦਾ ਤੂੰ ਇਦਾਂ ਹੀ ਲੱਗਦਾ ਜੇਬ ਚ ਰੁਮਾਲ ਨਹੀਂ ਕੱਢੀਦਾ, ਜਿੱਦਾਂ ਗੁੱਛੂ ਮੁੱਛੂ ਕਰਕੇ ਇਦਾਂ ਦਾ ਮੂੰਹ ਹੋ ਜਾਂਦਾ ਤੇਰਾ। ਓਏ ਅੱਜ ਤੇਰੀ ਖਾਤਰ ਪਤਾ ਮੈਂ ਕਿਹੜੇ ਉੱਥੇ ਝੂਠ ਬੋਲੇ ਆ। ਚੱਲ ਤੇਰਾ ਕਿਹੜਾ ਮੂੰਹ ਕਾਲਾ ਹੋ ਜਾਣਾ? ਜੇ ਹੋ ਵੀ ਗਿਆ ਤੇ ਇਹਦੇ ਤੋਂ ਉੱਤੇ ਕਿੰਨਾ ਕੁ ਹੋ ਜਾਣਾ? ਇੱਕ ਆਪਣੇ ਕਜ਼ਨ ਦੀ ਖਾਤਰ ਤੋਂ ਝੂਠ ਬੋਲਿਆ ਤੇ ਕਿਹੜੀ ਗੱਲ ਆ? ਉਹ ਭਰਿਆ ਇੱਥੇ ਤੇਰੀ ਭਰਜਾਈ ਆਏਗੀ। ਆ ਵੇਖ ਪਹਿਲੋਂ ਤੂੰ ਆਉਣਾ, ਮੈਂ ਚਾਹ ਤੂੰ ਖੁਦ ਬਣਾਉਣਾ, ਰੋਟੀ ਖੁਦ ਬਣਾਉਣਾ, ਨਾਸ਼ਤਾ ਮੇਰੇ ਵਾਸਤੇ ਖੁਦ ਲੈ ਕੇ ਆਉਣਾ, ਕੱਪੜੇ ਮੇਰੇ ਤੂੰ ਇਸਤਰੀ ਕਰਦਾ ਹੈ। ਉਹ ਜਦੋਂ ਤੂੰ ਆਇਆ ਕਰੇਗਾ ਤੂੰ ਇੱਥੇ ਬੈਠਿਆ ਕਰਨਾ, ਆ ਕੇ ਕਹਿਣਾ ਭਾਬੀ ਓਏ ਚਾਹ ਪੀਣੀ ਆ, ਜੋ ਸਿਰ ਦੁਖਦਾ। ਤੇ ਇੰਜ ਕਰਕੇ ਉਹਨੇ ਸੋਹਣੇ ਹੱਥਾਂ ਨਾਲ ਆਪਣੇ ਦੇਰ ਲਈ ਚਾਹ ਬਣਾ। ਇਹ ਨਹੀਂ ਹੋਣਾ, ਵਿਆਹ ਤੋਂ ਬਾਅਦ ਤੂੰ ਅੱਖਾਂ ਬਦਲ ਲੈਣੀਆਂ। ਬੁੱਢੀ ਤੈਨੂੰ ਇੰਨੀ ਸੋਹਣੀ ਅੱਲਾ ਨੇ ਦੇ ਦੇਣੀ ਆ। ਨਾ ਮੈਂ ਅੱਖਾਂ ਬਦਲਣੀਆਂ, ਨਾ ਨੈਣ ਨਕਸ਼ੇ ਬਦਲਨੇ, ਨਾ ਮੈਂ ਤੇਰਾ ਇਹ ਟਿਕਾਣਾ ਬਦਲਣਾ, ਤੇਰਾ ਖਾਣ ਪੀਣ ਬਦਲ। ਹਾਂ ਤੇਰਾ ਭਾਂਡਾ ਬਦਲਣਾ, ਕਿਉਂਕਿ ਜਿਹੜੇ ਤੇਰੀ ਭਰਜਾਈ ਨੇ ਭਾਂਡੇ ਲਿਆਂਦੇ ਹੋਣੇ ਨਾ ਯਾਰ, ਉਹ ਤੇ ਨਹੀਂ ਨਾ ਮੈਂ ਤੇਰੇ ਮੂੰਹ ਨਾਲ ਲਾਉਣੇ। ਤੂੰ ਫਿਕਰ ਨਾ ਕਰ, ਹੁਣ ਤੂੰ ਬਸ ਇਹ ਆਪਣੇ ਆਪ ਨੂੰ ਐ ਯੈਸ ਮੈਸ ਰੱਖਣਾ, ਜਿੰਨਾ ਬੋਲਣਾ ਹੁਣ ਬੋਲ ਲਾ, ਜਦੋਂ ਆਵੇ ਸਿਰਫ ਤੂੰ ਸ਼ਰਮਾਉਣਾ ਵਾ, ਭੌਂਕਣਾ ਨਹੀਂ। ਉਹਨੇ ਕਹਿਣਾ ਪਤਾ ਨਹੀਂ ਥੱਥਾ ਵਾ, ਇਹ ਬੋਲਦਾ ਹੀ ਨਹੀਂ। ਮੈਂ ਤੇਰਾ ਤਾਰਫ ਕਰਾਉਂਗਾ, ਮੈਂ ਕਹਿੰਦੀ ਨਾਲ ਵਾ। ਉਹ ਤਾਰਫ ਕਿਹਨੇ, ਕਿਤੇ ਕੰਪਨੀ 'ਚ ਵਿਆਹ ਕਰਨ ਲੱਗਾ ਮੇਰਾ ਤੂੰ? ਦੱਸਣਾ ਨੀ। ਉਹ ਤੂੰ ਮੈਨੂੰ ਇਹ ਦੱਸ ਦੇ, ਉਹ ਜਿਹੜੀ ਬੁੱਢੀ ਵੇਖਣ ਆਉਂਦੀ ਮੈਨੂੰ, ਉਹ ਤੂੰ ਵੇਖੀ ਪਹਿਲੋਂ? ਹਾਂ ਹੁਣ ਤਾਂ ਉਹ ਸੋਹਣੀ ਆ, ਉਹਦੀ ਭੈਣ ਸੋਹਣੀ ਹੋਈ ਤੇ ਉਹਦੀ ਭੈਣ ਵੀ ਸੋਹਣੀ ਹੋਣੀ। ਉਹਦੀ ਭੈਣ ਆ ਛੋਟੀ ਆ ਉਹਦੇ ਤੋਂ। ਉਹ ਬੱਲੇ ਲੈ, ਉਹ ਬੜੀ ਅਮੀਰ। ਅੱਛਾ ਜਿਹਨੇ ਮੇਰੇ ਰਿਸ਼ਤੇ ਦੀ ਤੇਰੇ ਨਾਲ ਗੱਲ ਕੀਤੀ ਆ, ਉਹਦੀ ਉਮਰ ਕਿੰਨੀ? ਉਹ ਇੱਥੋਂ ਪਤਾ ਲੱਗ ਜਾਊਗਾ ਨਾ ਉਹਦੀ ਛੋਟੀ ਭੈਣ ਦੀ ਉਮਰ ਕਿੰਨੀ। ਇਹ ਨਾ ਹੋਵੇ ਤਾਈ ਅੰਮਾ ਜੀ ਲੈ ਆਈਏ, ਫਿਰ ਮੈਂ ਵੀ ਬੁਰਾ ਲੱਗਾ ਉਹਦੇ ਨਾਲ ਫਿਰਦਾ।
ਖੜਪੈਂ 'ਚ ਬਸੂਰੀਆਂ ਆਤਾਂ ਛੱਡ, ਉਹ ਤੇਰੀ ਮਾਂ ਬਜਾਏ ਹੋਣੀ ਆ, ਸਮਝ ਲੱਗੀ, ਵੱਡੀ ਭੈਣ ਆ ਉਹਦੀ। ਉਹ ਕਲੈਣੇ ਆ, ਮੈਂ ਕਹਿੰਨੇ ਆ ਕਿ ਉਹਦੀ ਉਮਰ ਤੋਂ ਅੰਦਾਜ਼ਾ ਲਾਵਾਂਗੇ ਨਾ ਕਿ ਉਹਦੀ ਛੋਟੀ ਭੈਣ ਦੀ ਉਮਰ ਕਿੰਨੀ ਤੂੰ ਰਿਸ਼ਤੇ ਤੋਂ ਤਾਂ ਅੰਦਾਜ਼ਾ ਲਾ ਲਾ ਕਿ ਉਹਨਾਂ ਨੇ ਹਾਂ ਕਰਨੀ ਕਿ ਨਾ ਕਰਨੀ, ਤੂੰ ਉਹਦੇ ਅੰਦਾਜ਼ੇ ਕਾਤੋਂ ਲਾਉਣ ਡਿਆ? ਜੀ ਮੈਨੂੰ ਏਦਾਂ ਲੱਗਦਾ ਜੁੱਤੀ ਦਾ ਤਲਾ ਇੰਜ ਕਰ ਰਿਹਾ ਕੋਈ। ਠੀਕ ਆ, ਜਬਲ ਜਿਹਾ ਨਾ ਹੋਵੇ ਤਾਂ ਹੱਸਿਆ ਨਾ ਕਰ, ਹੋਰ ਬੁਰਾ ਲੱਗਦਾ, ਹੱਸਿਆ ਨਾ ਹੱਸਿਆ ਕਰ। ਮੈਨੂੰ ਖੁਸ਼ੀ ਭਲਾ ਕਿਸ ਗੱਲ ਦੀ ਆ ਹਾਂ ਕਿ ਮੇਰਾ ਕਜ਼ਨ, ਫਸਟ ਕਜ਼ਨ, ਮੇਰੇ ਤਾਏ ਦੇ ਪੁੱਤ ਦੀ ਸ਼ਾਦੀ ਹੋ ਜਾਣੀ। ਓਏ ਆਇਆ ਮੈਂ ਇੱਥੇ ਪੂਰੇ ਭਾਰ ਨਾਲ ਖੁਸਰੇ ਨਚਾਉਣੇ ਆ, ਤੈਨੂੰ ਵੀ ਵਿੱਚ ਹੀ ਵਿਆਹ ਤੇ। ਬਕਵਾਸ ਕਰ ਰਹੇ ਆ ਅਸੀਂ ਤੇ ਪੈਸੇ ਸੁੱਟਾਂਗੇ। ਮੈਂ ਕਾਪੀਆਂ ਲਟਾਉਣੀਆਂ ਤੇਰੇ ਵਿਆਹ ਤੇ। ਲੈ ਵੀ ਇੱਕ ਗੱਲ ਆ, ਪਹਿਲਾ ਵੱਡਾ ਵਿਆਹ ਤੇਰਾ ਹੋਣਾ। ਇਹ ਲੈਣ ਦਾ ਦੇਣ ਆਏ ਮਿਲੀ, ਜਿੰਨੀ ਖੁਸ਼ੀ ਤੂੰ ਮੇਰੇ ਵਿਆਹ ਤੇ ਕਰੇਂਗਾ ਨਾ, ਅੱਲਾ ਦੇ ਹੁਕਮ ਨਾਲ ਜੇ ਤੇਰਾ ਕਿਤੇ ਹੋ ਗਿਆ, ਜੇ ਕਿਤੇ ਕਿਸੇ ਨੇ ਹਾਮੀ ਭਰ ਲਈ, ਜੇ ਕਿਸੇ ਨੇ ਕੌੜਾ ਘੁੱਟ ਜਵੈਨ ਦਾ ਭਰ ਲਿਆ, ਜੇ ਕਿਤੇ ਕਿਸੇ ਨੇ ਕੁੜੀ ਡੋਬਣੀ ਹੋਈ, ਜੇ ਕਿਸੇ ਨੇ ਆਪਣੀ ਬੱਚੀ ਦਾ ਬੇੜਾ ਗਰਕ ਕਰਨਾ ਹੋਇਆ, ਜੇ ਕਿਸੇ ਨੇ ਆਪਣੇ ਰਿਸ਼ਤੇਦਾਰਾਂ ਕੋਲੋਂ ਲਾਹਨਤਾਂ ਲੈਣੀਆਂ ਹੋਈਆਂ, ਤੇ ਅਗਰ ਤੈਨੂੰ ਉਹਨਾਂ ਨੇ ਦੇਤਾ, ਇਹ ਸਾਰਾ ਕੁਝ ਉਹਨਾਂ ਨੂੰ ਚੱਲਣਾ ਪੈਣਾ, ਲਾਹਨਤਾਂ ਇਹ ਉਹ ਸਾਰਾ ਕੁਝ। ਲੇਕਿਨ ਤੇਰਾ ਯਾਰ ਅੱਡੀਆਂ ਨੂੰ ਥੁੱਕ ਲਾ ਕੇ ਤਿਲਕਦਾ ਫਿਰੂ ਤੇਰਾ ਹੀ। ਜਿੰਨੀ ਤੂੰ ਮੇਰੇ ਬਾਰੇ ਤਾਰੀਫ ਕੀਤੀ ਹੈ ਨਾ, ਮੇਰਾ ਵਿਆਹ ਹੋਵੇ ਨਾ ਹੋਵੇ, ਪਰ ਮੇਰਾ ਦਿਲ ਕਰਦਾ ਮੈਂ ਤੈਨੂੰ ਕਹਾਂ ਲੱਖ ਲਾਹਨਤ ਵੀ ਤੇਰੀ ਖਾਤਰ ਮੈਂ ਇੰਨਾ ਕੁਝ ਕਰਨ ਦਾ, ਤੂੰ ਮੇਰੇ ਚ ਦਿਲਾ ਕੀ ਨੁਕਸ ਕੱਢ ਸਿੱਟੇ ਆ। ਬਿਸਕੁਟ ਵਗੈਰਾ ਮੰਗਾਏ ਆ, ਪੇਸਟਰੀਆਂ ਉਹ ਮੰਗਾ ਲੈਣੇ, ਮੁਲਾਜ਼ਮ ਨੂੰ ਭੇਜਣਾ, ਸਭ ਕੁਝ ਆਣਾ, ਪਹਿਲਾਂ ਉਹਨੂੰ ਆਤ ਲੈਣ ਦੇ। ਆ ਕੇ ਲੈਣ ਦੇ, ਉਹਨੂੰ ਮੈਂ ਟਾਈਮ ਦਿੱਤਾ ਹੋਇਆ 10 ਵਜੇ ਦਾ। ਅੱਛਾ ਕੀ ਟਾਈਮ ਹੋਇਆ ਦੇਖ? ਟਾਈਮ ਤੇ 5 ਮਿੰਟ ਰਹਿ ਗਏ 10 ਵਜੇ ਚ, 5 ਮਿੰਟ ਰਹਿ ਗਏ। ਜੀ 10 ਸਵਾ 10 ਵਜੇ ਤੱਕ ਮੇਰੀ ਗੱਲ ਸੁਣ ਲਾ। ਅੱਛਾ ਗੱਲ ਸੁਣ, ਉਹ ਮੇਰੀ ਉਹ ਸ਼ੇਰਵਾਨੀ ਕਿੱਥੋਂ ਬਣਵਾਉਣੀ ਆ, ਉਹ ਜਿਹੜੀ ਮੈਂ ਵਿਆਹ ਤੇ ਪਾਉਣੀ? ਹਾਲੇ ਸਿਰਫ ਤੇਰੀ ਗੱਲ ਹੋਣੀ ਆ, ਦਿਲ ਕਰੇ ਨਾ ਕਰ ਜੇ ਤੇਰਾ ਕਫਨ ਬਣਾਉਣਾ। ਲਾਹਨਤ ਤੇਰੇ ਤੇ ਤੈਨੂੰ ਮੈਂ ਦੱਸਿਆ ਨਾ, ਜਿੱਦਾਂ ਦਾ ਤੂੰ ਉੱਤੋਂ ਆ ਨਾ, ਉਦਾਂ ਦਾ ਤੂੰ ਵਿੱਚੋਂ ਆ। ਤੂੰ ਵਿੱਚੋਂ ਖੁਆਇਸ਼ਾਂ ਨਾ ਜ਼ਾਹਰ ਕਰ, ਪਹਿਲਾਂ ਗੱਲ ਤਾਂ ਪੱਕੀ ਕਰ। ਉਹ ਗੱਲ ਪੱਕੀ ਹੋ ਰਹੀ ਆ, ਘਰ ਬਾਹਰ ਵੇਖ ਕੇ ਕਿੰਨੇ ਨਹੀਂ ਰਿਸ਼ਤਾ ਦੇਣਾ ਹੈਗਾ। ਕਿੰਨੇ ਨਹੀਂ ਰਿਸ਼ਤਾ ਦੇਣਾ? ਕਿਸੇ ਟਾਈਮ ਵੀ ਤੇਰੇ ਨੈਣ ਨਕਸ਼ ਭੁਰਕ ਕੇ ਥੱਲੇ ਡਿੱਗ ਪੈਣੇ ਆ, ਭੁਰਨ ਵਾਲੇ ਨੈਣ ਨਕਸ਼ਾ ਤੇ। ਉਹ ਕੁਝ ਵੀ ਨਹੀਂ ਹੋਣਾ ਹੈਗਾ। ਅੱਛਾ ਗੱਲ ਸੁਣ, ਉਹ ਜਿਹੜਾ ਚੁੰਝ ਵਾਲਾ ਖੁੱਸਾ, ਆਪਾਂ ਇੱਕ ਵਾਰੀ ਬਾਜ਼ਾਰ ਗਏ ਸੀ, ਉਹਦਾ ਐਜ ਕਰਕੇ ਲਾਹਨਤ ਪਾਉਂਦਾ ਤੇਰੇ ਤੇ। ਓਏ ਹਾਏ, ਉਹਦੀਆਂ 2 ਕੰਨੀਆਂ ਸੀ, ਇੱਕ ਅੱਗੇ ਚੁੰਝ ਸੀਗੀ ਉਹਦੀ, ਇੱਕ ਇੱਥੇ ਚੁੰਝ ਸੀਗੀ, ਇੱਕ ਤੈਨੂੰ ਲਾਹਨਤ ਪਾਉਂਦੇ ਸੀ, ਇੱਕ ਦੁਕਾਨਦਾਰ ਨੂੰ ਪਾਉਂਦੇ। ਮੈਨੂੰ ਲਾਹਨਤ ਨਹੀਂ ਸੀ ਪਾਉਂਦਾ, ਮੈਨੂੰ ਤਾਂ ਕਹਿੰਦਾ ਸੀ ਵੈਲਕਮ ਵੈਲਕਮ ਵੈਲਕਮ। ਤੂੰ ਜੋ ਮਰਜ਼ੀ ਸਮਝੀ ਜਾ, ਪਾਉਣ ਨੂੰ ਲਾਹਨਤ ਹੀ ਦਿਆ। ਹੁਣ ਤੂੰ ਬਾਹਰ ਮੇਰੀ ਗੱਲ ਇੱਕ ਸੁਣ। ਤੂੰ ਮੈਨੂੰ ਦੱਸ, ਖੀੜੀ ਜੁੱਤੀ ਸੋਹਣੀ ਲੱਗੂਗੀ ਮੈਨੂੰ ਕਿ ਮੈਂ ਪਾਵਾਂਗੀ? ਮੈਨੂੰ ਦੱਸ ਦੇ। ਯਾਰ ਜੇ ਤੇਰਾ ਤਾਲੂ ਠੀਕ ਬਣਾ ਤੇ ਖੇੜੀ ਠੀਕ ਰਹਿਣੀ ਸਿਰ 'ਚ। ਮੈਂ ਪੈਰਾਂ 'ਚ ਕਹਿੰਨੇ ਆ ਕਲੈਣੇ ਆ, ਮੈਂ ਬਾਂਦਰ ਕਿੱਲਾ ਖੇਡਣਾ ਉੱਥੇ, ਮੈਂ ਪੈਰਾਂ 'ਚ ਕਹਿੰਨੇ ਕਿਹੜੀ ਜੁੱਤੀ ਹੁਣ ਆਹੀ ਸੋਹਣੀ। ਕੱਪੜੇ ਪਾ ਕੇ ਤੇ ਸਾਹਮਣੇ ਹੁਣ ਉਹ ਤੇ ਬੋਏ ਕੱਪੜਿਆਂ ਨੂੰ ਕੀ ਆ, ਬ੍ਰਾਂਡਡ ਆ ਇੱਕ। ਯਾਰ ਵੇਖ ਤੂੰ ਆ ਸਵਾਟਰ ਨੂੰ ਦੇਖ ਨਾ, 3500 ਰੁਪਏ ਦਾ। ਕਰਾਈ ਮੇਰੀ ਨਕਾਤੀ ਨਾ ਕਰਾਈ। ਉਹ ਕਾਹਦੀ ਨਕਾਤੀ? ਜੇ ਉਹਨੇ ਕੋਈ ਨੁਕਸ ਤੇਰੇ ਚੋਂ ਕੱਢ ਦਿੱਤਾ, ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ। ਅੱਗੇ ਬੜਾ ਤੇਰੇ ਮੂੰਹ ਦੇ ਈਦ ਕਾਰਡ ਬਣਦੇ ਆ, ਅੱਗੇ ਬੜਾ ਈਦ ਕਾਰਡ ਬਣਦੇ ਤੇਰੇ ਮੂੰਹ ਦੇ। ਓਏ ਆ ਜਿਹੜਾ ਮੁੰਡਾ ਉਹਨੂੰ ਤੂੰ ਲੈ ਕੇ ਦੇ ਰਿਹਾ ਨਾ, ਇਹ ਦੁਪਹਿਰ ਨੂੰ ਵੀ ਦੀਵਾ ਵਾਲਿਆਂ ਨਹੀਂ ਲੱਭਣਾ। ਕੈਸਾ ਗੰਦੀ ਚਾਟ ਵਰਗਾ ਤੂੰ ਸਾਰੀਆਂ ਗੱਲਾਂ ਕਰੀ ਜਾਣ ਡਿਆ, ਤੂੰ ਆਪਣੇ ਆਪ ਨੂੰ ਚੌਕਸ ਰੱਖਣਾ ਉਹਦੇ ਸਾਹਮਣੇ। ਓਏ ਚੌਕਸ ਮੈਂ ਟੱਕਰ ਮਾਰ ਦਵਾਂ ਆਉਂਦੀ ਦੇ। ਨਹੀਂ, ਉਹਦੇ ਸਾਹਮਣੇ ਅੱਜ ਵੈਰੀ ਗੁੱਡ ਹੋ ਕੇ ਫਿਰਨਾ ਤੁਰਨਾ ਵਾ, ਕੋਈ ਬਿੰਗ ਪੁਣਾ ਨਹੀਂ ਦਿਖਾਉਣਾ ਆਪਣਾ। ਓਏ ਇਹ ਚ ਬਿੰਗ ਪੁਣੇ ਵਾਲੀ ਕਿਹੜੀ ਗੱਲ ਆ? ਓਏ ਹੁਣ ਤੇ ਮੁਕੱਦਰ ਸਿੱਧੇ ਹੋਣੇ, ਇਮਲੀ ਕਿਤੇ ਵਿਆਹ ਹੋਣਾ ਤੇਰੇ ਭਰਾ ਦਾ, ਇੰਜ ਕਰਕੇ ਸ਼ਬਸ਼ਬਾ ਕੇ ਜਦੋਂ ਘੋੜੀ ਤੇ ਬਹਿ ਕੇ ਮੇਰਾ ਵੀਰ ਘੋੜੀ ਚੜਿਆ, ਇਹ ਕੌਣ ਗਾਊਗਾ? ਆਪਣੀ ਬੁਰਾ ਲੱਗੇਗਾ। ਆਪਣੀ ਭੈਣੀ ਨਹੀਂ। ਚੱਲ ਆਪਾਂ ਪਿੱਛੇ ਗਾਣਾ ਲਾ ਲਾਂਗੇ, ਮੇਰਾ ਵੀਰ ਘੋੜੀ ਚੜਿਆ। ਤਾਏ ਚਾਚੇ ਦੀਆਂ ਧੀਆਂ ਭੈਣਾਂ, ਮਾਮਿਆਂ ਦੀਆਂ ਵੀ ਭੈਣਾਂ ਹੁੰਦੀਆਂ, ਕੋਈ ਸ਼ਰਮ ਨੂੰ ਹੱਥ ਮਾਰ, ਤੈਨੂੰ ਤਾਂ ਹੱਥ ਪਾਉਣ ਨਹੀਂ ਸਿੜਿਆ ਹੈ। ਕੋਈ ਅਸੀਂ ਕਰਨਾ ਵੀ ਨਹੀਂ, ਇਹਨਾਂ ਸਾਰੇ ਗਰੀਬ ਗੁਰਬਾ ਹੈਗੇ ਆ, ਅਸੀਂ ਮਿਹਨਤ ਮਜ਼ਦੂਰੀਆਂ ਕਰਦੇ। ਉਹਦਾ ਮੈਸੇਜ ਆ ਗਿਆ ਵਾ। ਕੀ ਕਹਿੰਦੀ? ਆ ਰਹੀ ਮੈਂ। ਹੈ ਚੌਂਕ 'ਚ ਖੜੀ ਆ। ਹੈ ਉਹ ਉਹਨੂੰ ਤੱਡੀ ਮਾਰ, ਉਹਨੂੰ ਕਹਿ 9 ਨੰਬਰ ਮੁੜਦੇ ਆ, ਪਹਿਲਾ ਗੇਟ ਸਾਡਾ ਵਾ, ਕਹਿ ਉਹਨੂੰ ਫੋਨ ਕਰ। ਨਹੀਂ, ਮੈਨੂੰ ਆਪ ਲੈ ਕੇ ਉਹਨਾਂ ਨਾਲ। ਹੈ ਉਹਨੂੰ ਮੈਂ ਲੈ ਕੇ ਨਾ, ਔਰਤ ਜ਼ਾਤ ਆ, ਬੰਦਾ ਬੁਰਾ ਲੱਗਦਾ ਵਾ। ਉਹ ਕਿਤੇ ਹੋਰ ਨਾ ਲੈ ਜੀ, ਤੂੰ ਵਿਚੋਲਾ ਜਿਹਾ ਹੈਗਾ, ਕਿਤੇ ਹੋਰ ਨਾ ਲੈ ਜੀ ਉਹਨੂੰ, ਮਤਲਬ ਕਿਤੋਂ 1000 ਰੁਪਇਆ ਜ਼ਿਆਦਾ ਲਵੇ ਉਧਰ ਕਰਾ ਦੇਵੇਂ। ਜਾਨ ਲੈ ਕੇ ਆ ਜਲਦੀ। ਬੇਵਕੂਫ ਆ। ਇਮਲੀ ਸਬਰ। ਮੂੰਹ ਤੇ ਕੁਛ ਲਾ ਕੇ ਜਾਈ, ਤੈਨੂੰ ਵੇਖ ਕੇ ਦੌੜੀ ਨਾ ਜਾਵੇ, ਉਹਨੇ ਕਹਿਣਾ ਪਤਾ ਨਹੀਂ ਇਹਦਾ ਕਜ਼ਨ ਵੀ ਇਹਦਾ। ਮੈਨੂੰ ਜਾਣਦੀ ਆ, ਤੈਨੂੰ ਪਹਿਲੀ ਦਫਾ ਦੇਖਣਾ ਉਹਨੇ। ਤੈਨੂੰ ਜਾਣਦੀ? ਹਾਂ। ਲੈ ਜੇ ਤੈਨੂੰ ਬਰਦਾਸ਼ਤ ਕਰ ਲਿਆ ਤੇ ਮੈਨੂੰ ਤੇ ਕਰ ਹੀ ਲੈਣਾ ਉਹਨੇ। Few minutes later. ਓਏ ਕਿੱਥੇ ਰਹਿ ਗਿਆ ਇਮਲੀ ਤੂੰ? ਅਸਲ ਚ ਇਹਦਾ ਨਹੀਂ ਨਾ ਹੋ ਰਿਹਾ, ਕਿਤੇ ਮੈਂ ਲੈਣ ਜਾਂਦਾ ਨਾ ਉਹਦੀ ਭੈਣ ਨੂੰ, ਹੁਣ ਨੂੰ ਮੈਂ ਇੱਥੇ ਹੋਣਾ ਸੀ, ਗੱਡੀਆਂ ਨੂੰ ਥੁੱਕ ਲਾ ਕੇ ਭੱਜੇ ਜਾਣਾ ਸੀ। ਓਏ ਆ ਜਾ ਇਮਲੀ, ਆ ਜਾ, ਕਿੱਥੇ ਆ? ਆ ਜਾਓ ਮੈਡਮ। जी जी, ਉੱਥੇ ਬੈਠੋ। अस्सलाम वालेकुम। ਵਾਲੇਕਮ ਸਲਾਮ। ਆ ਜਾ ਵੀ, ਆ ਜਾ ਇੱਥੇ ਆ ਜਾ। ਓਹੋ ਦੀ ਆ ਭੈਣ ਉਹਦੀ। ਹਾਂਜੀ। ਸਲਾਮ ਵਾਲੇਕਮ ਜੀ। वालेकुम सलाम। ਕੋਈ ਸਫ਼ਰ 'ਚ ਦਿੱਕਤ ਤਾਂ ਨਹੀਂ ਹੋਈ? नहीं मैं किहड़ा सांगलियों आई हाँ, इत्थों ही ते आई हाँ। ਓਏ ਆ ਦੱਸਿਆ ਜੀ, ਆ ਡੀ ਟੈਪ ਦੀ ਬੈਕ ਸਾਈਡ ਤੇ ਆ ਨੇੜੇ ਹੀ ਆ ਜੀ, ਤੇ 15 ਕੁ ਮਿੰਟ ਦਾ ਰਸਤਾ।
ਕੁੱਤੇ ਵਾਲੀ ਜ਼ਬਾਨ ਨਹੀਂ ਚਲਾਉਣੀ, ਖਾਮੋਸ਼ ਰਹਿਣਾ ਤੂੰ। ਧੂਲਾ ਵਾ ਕਿਤੇ ਨਾ ਰਵੇਂ ਧੂਲਾ। ਅੱਛਾ ਅੱਛਾ ਤਾਂ ਇਹਨਾਂ ਦਾ ਕਰਨਾ ਹੈ। ਜੀ ਇਹ ਮੈਂ ਤੁਹਾਨੂੰ ਦੱਸਿਆ ਸੀ ਨਾ, ਮੇਰਾ ਕਜ਼ਨ ਹੈਗਾ ਵਾ, ਤਾਏ ਦਾ ਬੇਟਾ। ਅੱਛਾ ਤੁਸੀਂ ਕਜ਼ਨ ਹੋ ਦੋਵੇਂ? ਹਾਂ ਮੇਰੇ ਤਾਏ ਦਾ ਬੇਟਾ ਵਾ। ਅੱਛਾ ਤੇ ਅੱਛਾ। ਇਹਦੇ ਛੋਟਾ ਜੀ, ਮੈਨੂੰ ਛੋਟਾ ਵਾ, ਦੱਸਣ ਮੈਨੂੰ ਦੇਗਾ ਵੱਡਾ ਵਾ। ਮੈਨੂੰ ਕਿ ਨਹੀਂ? ਜ਼ਬਾਨ ਨਹੀਂ ਚਲਾਈਦੀ ਹੁੰਦੀ, ਅਗਲੇ ਕਹਿੰਦੇ ਕਿ ਮੁੰਡੇ ਦੀ ਜੀਭ ਬਹੁਤ ਆ। ਅੱਛਾ ਅੱਛਾ, ਇਹ ਛੋਟਾ ਹੈ ਤੇ ਤੁਸੀਂ ਵੱਡੇ ਹੋ। ਹਾਂਜੀ ਅਸੀਂ ਲੱਗਦੇ ਦੋਵੇਂ। ਆ ਵੱਡੇ ਨੇ ਤੇ ਤੁਸੀਂ ਛੋਟੇ ਲੱਗਦੇ। ਅਸਲ ਦੇ ਵਿੱਚ ਨਾ ਇਹਦੇ ਅੰਮੀ ਅੱਬੂ ਇਹਨੂੰ ਛੱਡ ਕੇ ਚਲੇ ਗਏ ਆ। ਛੱਡ ਕੇ ਚਲੇ ਗਏ ਕਿਉਂ? ਉਹ ਲੰਡਨ ਸ਼ਿਫਟ ਹੋ ਗਏ ਨਾ ਜਾ ਕੇ। ਹਾਂਜੀ ਹਾਂਜੀ। ਅੱਛਾ ਇਹਦਾ ਛੱਡ ਉੱਥੇ ਕੇ। ਨਹੀਂ ਸਿਸਟਮ ਲੱਗਾ, ਸਾਡੇ ਕੋਲ ਰਹਿੰਦਾ ਸੀ, ਇਹਦਾ ਨਹੀਂ ਦਿਲ ਕਰਦਾ ਸੀ। ਕਾਰੋਬਾਰ ਇੱਥੇ ਆਣਾ ਜੀ, ਅੱਛਾ ਸ਼ੋਰੂਮ। ਕਾਰੋਬਾਰ ਇੱਥੇ ਇੱਥੇ ਆ। ਹੈ। ਹਾਂਜੀ ਸ਼ੋਰੂਮ ਇੱਥੇ ਆ, ਫਿਰ ਉਹ ਸਾਰਾ ਦੱਸਦਾ। ਹਾਂ ਇਹਨੂੰ ਹਾਂ। ਪੁੱਛ ਲਓ ਜੀ ਸਾਰਾ ਅੱਛਾ ਕੁਛ। ਜਿਹੜੇ ਸ਼ੋਰੂਮ ਤੁਸੀਂ ਦੱਸੇ ਸੀ ਪਲਾਜ਼ੇ ਇਹ ਉਹ ਸਾਰੇ ਤੁਹਾਡੇ ਨੇ? ਹਾਂਜੀ, ਨਹੀਂ, ਮੈਂ ਹਾਂਜੀ। ਨਹੀਂ ਦੱਸੇ ਕੋਈ ਵੀ, ਇਹਨੂੰ ਪਤਾ ਹੋਣਾ। ਇਮਲੀ ਤੂੰ ਜ਼ੁਬਾਨ ਬੰਦ ਕਰੇਗਾ ਤੇ ਫੇਰ ਹੀ ਮੈਂ ਉਹਨਾਂ ਨੂੰ ਕੁਝ ਦੱਸ ਸਕੂੰਗਾ। ਉਹਨੂੰ ਦੱਸਾਂਗੇ ਤੇ ਉਹ ਮੁਤਮਿਨ ਹੋਣਗੇ। ਪਰ ਦੱਸਾਂਗੇ ਨਹੀਂ, ਮੈਂ ਦੱਸੂਗਾ। ਤੂੰ ਸ਼ਰਮਾ ਤੇ ਖਾਮੋਸ਼ ਰਹਿ, ਥੋੜਾ ਜਿਹਾ ਸ਼ਰਮਾਈ ਆ, ਥੋੜਾ ਜਿਹਾ ਖਾਮੋਸ਼ ਰਹਿ। ਕੈਸਾ ਅੱਡੀ ਵਰਗਾ ਮੂੰਹ ਆ ਤੇਰਾ, ਥੋੜਾ ਜਿਹਾ ਸ਼ਰਮਾ। ਅੱਛਾ। ਮੈਂ ਤੇ ਨਾ ਅੱਜ ਸਕੂਲ ਵੀ ਨਹੀਂ ਗਈ ਨਾ। ਖੈਰੀਅਤ ਸੀ? ਪੜ੍ਹਦੇ ਉੱਥੇ ਤੁਸੀਂ? ਹਾਂ, ਨਹੀਂ ਮੈਂ ਪੜ੍ਹਾਨੀ ਆ। ਅੱਛਾ ਅੱਛਾ। ਵੈਸੇ ਮੈਂ ਅਕਸਰ ਦੇਖਿਆ ਇਦਾਂ ਤੁਹਾਡਿਆਂ ਕੋਲ ਜਿਹੜੀਆਂ ਬਹੁਤਾ ਤੇਜ਼ ਮੇਕਅਪ ਕਰਕੇ ਸਕੂਲ 'ਚ ਜਾਂਦੇ ਨੇ, ਬਾਅਦ 'ਚ ਪਤਾ ਲੱਗਦਾ ਕੰਟੀਨ ਚਲਾਉਣ ਨਹੀਂ ਹੁੰਦੀਆਂ। ਮੈਂ ਕਿਹਾ ਤੁਸੀਂ ਮੈਨੂੰ ਮੇਕਅਪ ਲਿਆ ਕੇ ਦਿੰਦੇ ਹੋ, ਇੰਨਾ ਤੇਜ਼ ਮੇਕਅਪ। ਇਮਲੀ ਪਤਾ ਨਹੀਂ ਕਿੱਥੋਂ ਆਈ ਆ, ਗੈਰ ਚੰਡ ਖਾਂਦਾ ਬਹੁਤ ਬੁਰਾ ਲੱਗੇਗਾ। ਕੀ ਕਰਨਾ? ਤੇ ਉਹ ਤੁਸੀਂ ਕਹਿ ਰਹੇ ਸੀ ਨਾ ਰਿਸ਼ਤੇ ਦੇ ਬਾਰੇ। ਹਾਂਜੀ ਤੂੰ ਰਿਸ਼ਤੇ ਇਹ ਵਾਸਤੇ ਬੱਚਾ ਆਈ ਹੈ ਹਾਂ। ਉਹ। ਅੱਛਾ ਇਹ ਬੱਚਾ ਹੈ। ਹਾਂਜੀ ਜੀ ਜੀ। ਤੁਸੀਂ- ਬੱਚਾ। ਅੱਛਾ ਬੱਚਾ ਹੈ। ਮੇਰੀ ਭੈਣ ਤੇ ਮਾਸ਼ਾਅੱਲਾ ਬੜੀ ਖੂਬਸੂਰਤ ਹੈ। ਮੈਂ ਆਪ ਟੀਚਰ ਹਾਂ, ਉਹ ਡਾਕਟਰ ਹੈ। ਓਹ ਆਪੀ ਜੀ ਇਹ ਵੀ ਬੜਾ ਖੂਬਸੂਰਤ ਹੈ, ਸਿਰਫ ਅੱਜ ਜਰਾ ਫਰੈਸ਼ ਨਹੀਂ ਹੋਇਆ ਹੈਗਾ। ਇਹ ਜਦੋਂ ਨਹਾਵੇ ਧੋਵੇ, ਕੱਪੜੇ ਛੱਪੜੇ ਪਾਵੇ, ਪਛਾਣ 'ਚ ਨਹੀਂ ਆਉਂਦਾ। ਹਾਂਜੀ ਬਸ ਮੈਂ ਡਿਊਟੀ ਤੋਂ ਜਿੱਦਾਂ ਹੀ ਆਇਆ, ਮੈਨੂੰ ਇਮਲੀ ਭਾ ਦਾ ਫੋਨ ਆਇਆ ਵਾ ਅੱਛਾ। ਤੇ ਮੈਨੂੰ ਕਹਿੰਦਾ ਇਹ ਉਹ ਵੇਖਣ ਆ ਰਹੇ ਆ ਤੇ ਮੈਂ ਜੀ। ਅੱਛਾ ਖਾਣਾ ਪੀਣਾ ਕੀ ਆ ਜੀ? ਖਾਣਾ ਪੀਣਾ ਪੁੱਛੀਦਾ ਨਹੀਂ ਹੁੰਦਾ, ਲੈ ਆਈਦਾ ਹੁੰਦਾ ਹੈ। ਨਹੀਂ ਲਿਆਈਦਾ ਤਾਂ ਅਸੀਂ ਲੈ ਆਈਏ 버ਗਰ, ਤੁਸੀਂ ਕਦੀ ਖਾਦਾ ਨਾ ਹੋਵੇ ਫਿਰ ਮਾੜੀ ਗੱਲ ਆ ਜੀ। ਅਸੀਂ ਸ਼ਵਾਰਮਾ ਚੱਕ ਲਿਆਈਏ, ਤੁਸੀਂ ਕਦੀ ਵੇਖਿਆ ਨਾ ਹੋਵੇ। ਸ਼ਵਾਰਮੇ ਦਾ ਤਾਂ ਟਾਈਮ ਹੀ ਨਹੀਂ ਹੈਗਾ ਨਾ ਹੈ। ਉਹ ਜਦੋਂ ਮਰਜ਼ੀ ਲਵਾ ਲਓ ਜੀ, ਤੇ ਪੈਸੇ ਦੇਣੇ ਆ ਤੇ ਬੇਕਰੀਆਂ ਤੇ ਅਗਲੇ ਓਵਨ 'ਚ ਗਰਮ ਕਰਕੇ ਦੇ ਦਿੰਦੇ। ਹਾਂ ਤੇਰਾ ਰਿਸ਼ਤਾ ਦੇਖਣ ਆਇਆ, ਤੇਰਾ ਇੰਟਰਵਿਊ ਲੈਣ ਨਹੀਂ ਆਈ। ਇੰਨੀ ਕੁੱਤੇ ਵਾਂਗੂ ਜ਼ੁਬਾਨ ਨਾ ਚਲਾ ਤੂੰ। ਇਮਲੀ ਉਹ ਉੱਚੀ ਸਾਹਿਬ, ਬੋਲਦਾ, ਅਸੀਂ ਕਿਹੜਾ ਨਸ਼ਾ ਲੈਣੇ? ਉਹਦੇ ਕੋਲ ਉੱਚੀ ਬੋਲ ਕੀ ਕਰਨਾ? ਇਮਲੀ ਸਾਹਿਬ ਇਹ ਬੋਲਦੇ ਬਹੁਤ ਜ਼ਿਆਦਾ ਨੇ, ਕੀ ਗੱਲ ਹੈ? ਅਸਲ ਦੇ ਵਿੱਚ ਨਾ ਇਹ ਕੁੱਤੇ ਦਾ ਜੂਠਾ ਮਿੱਠਾ ਖਾਂਦੇ ਰਹੇ ਆ। ਭੌਂਕਦੇ ਰਹਿੰਦੇ ਹਰ ਟਾਈਮ। ਉਹ ਬੜੇ ਜੌਲੀ ਆ ਇਹ, ਕਿੰਨਾ ਬੜੇ ਮਜ਼ਾਕ ਜੌਲੀ ਕਰਦੇ ਆ। ਹੋ ਤੁਸੀਂ ਦੋਨੋਂ ਮੈਂ ਆਪਸ ਕਹਿੰਦਾ ਵਿੱਚ। ਤੁਸੀਂ ਉਹ ਮੇਰਾ ਬਸ cousin ਇਹ ਦੇਖਿਆ ਮੇਰਾ ਕਜ਼ਨ ਆ ਜੀ, ਮੈਨੂੰ ਏਦਾਂ ਹੀ ਆ ਕਿ ਬਸ ਜਿੱਦਾਂ ਨਾ ਜ਼ਖਮ ਆ ਮੇਰੇ ਦਿਲ ਤੇ। ਹਾਂਜੀ ਜੀ ਬੜੀ ਵੇਖੋ ਨਾ, ਤੁਹਾਡੇ ਸਾਹਮਣੇ ਹੀ ਮੇਰੀ ਤਾਰੀਫ ਬਰਦਾਸ਼ਤ ਨਹੀਂ ਕਰ ਰਿਹਾ। ਇਹਨਾਂ ਦਾ ਰੰਗ ਜ਼ਖਮ ਹੋ ਸਕਦਾ, ਇਹ ਜ਼ਖਮ ਨਹੀਂ ਹੈ। ਨਹੀਂ ਨਹੀਂ, ਆ ਤੇ ਸਾਰੇ ਮੂੰਹ ਤੇ ਖਰੀਂਡ ਆਇਆ, ਰੰਗ ਤੇ ਇਹਦਾ ਠੀਕ ਆ। ਅੱਛਾ ਮੈਂ ਕਹਿੰਦਾ ਸੀ ਆਪਾਂ ਉਹ ਰਿਸ਼ਤੇ ਦੀ ਗੱਲ ਕਰ ਲੈਂਦੇ, ਤੁਸੀਂ ਸਰਦੀਆਂ 'ਚ ਦੋ ਸੋਡਾ ਬਣ ਕੇ ਆ ਗਏ। ਰਿਸ਼ਤੇ ਦੀ ਗੱਲ ਕਰ ਲੈਂਦੇ ਬੱਚੇ ਦੇ ਨਾਲ ਤੁਸੀਂ। ਅੱਛਾ ਬੱਚੇ ਦੇ ਨਾਲ ਬੱਚਾ ਨਾ ਕਹੋ, ਕਿਉਂਕਿ ਬੱਚਾ ਲੱਗ ਹੀ ਨਹੀਂ ਰਿਹਾ। ਅਸਲ ਦੇ ਵਿੱਚ ਨਾ ਉਹ ਬੱਚਾ ਹੀ ਹੈ ਇਹ, ਤੁਸੀਂ ਟੈਨਸ਼ਨ ਨਾ। ਆ ਜੁੱਤੀ ਦਾ ਪਤਾਵਾ ਪਰੇ ਰੱਖਿਆ ਕਰ ਮੇਰੇ ਤੋਂ। ਤੈਨੂੰ ਕਿੰਨੀ ਵਾਰੀ ਕਿਹਾ ਗੱਲ ਮੂੰਹ ਨਾ ਕਰਿਆ ਕਰ। ਕਿੰਨਾ ਤੁਹਾਡਾ ਸ਼ੁਗਲ ਹੈ ਆਪਸ ਵਿੱਚ। ਬਹੁਤ ਅਸੀਂ ਬਚਪਨ ਤੋਂ ਤਾਂ ਇਕੱਠੇ ਹੈਗੇ ਤੇ ਅਸੀਂ ਪੁੱਛਣਾ ਚਾਹੁੰਦੇ ਸੀ ਕਿ ਉਹ ਬੱਚੀ ਵੀ ਤੁਸੀਂ ਨਾਲ ਹੀ ਲੈ ਆਉਂਦੇ ਜਾਂ ਉਹਦੀ ਕੋਈ ਤਸਵੀਰ ਵਗੈਰਾ। ਚੱਲ ਵੇਖ ਲੈਂਦੇ ਆਪਾਂ ਵੀ ਹੈ। ਗੱਲ ਮੇਰੀ ਗੱਲ ਸੁਣੋ ਇਮਲੀ ਸਾਹਿਬ, ਸਾਡੇ ਚ ਰਿਵਾਜ ਨਹੀਂ ਬੱਚਿਆਂ ਨੂੰ ਨਾਲ ਲੈ ਕੇ ਆਉਣ ਦਾ। ਮੈਂ ਆਈ ਆ ਨਾ ਵੇਖਣ ਵਾਸਤੇ। ਅੱਛਾ ਅੱਛਾ। ਤੇ ਮੈਨੂੰ ਇਹ ਦੱਸੋ ਇਹ ਪੜ੍ਹੇ ਕਿੰਨਾ ਨੇ? ਇਹ ਮਾਸ਼ਾਅੱਲਾ ਇਹਨਾਂ ਨੇ BA ਕੀਤਾ। ਅੱਛਾ BA ਕੀਤਾ ਹੈ। ਜੀ ਜੀ, ਲੇਕਿਨ ਕਾਰੋਬਾਰ ਆਪਣਾ ਨਾਮ ਹੀ ਪੜੇ ਹੁੰਦੇ ਕਿਹੜੀ ਗੱਲ ਸੀ ਜੀ? ਕਾਰੋਬਾਰ ਤੇ ਆਪਣਾ ਆਣਾ ਨਹੀਂ ਜੀ। ਪੜ੍ਹਾਈ ਬਹੁਤ ਜ਼ਰੂਰੀ ਹੈ ਅੱਜ ਦੇ ਦੌਰ ਵਿੱਚ। ਉਹਨਾਂ ਨੇ ਮੈਨੂੰ ਪੁੱਛਿਆ ਵਾ ਕੈਸਾ ਕੋਣੀ ਵਰਗਾ ਮੂੰਹ ਆ, ਮੈਨੂੰ ਪੁੱਛਿਆ ਉਹਨਾਂ ਨੇ। ਅੱਛਾ BA ਕੀਤਾ ਹੈ ਮਾਸ਼ਾਅੱਲਾ ਜੀ BA ਕੀਤਾ, ਕਾਰੋਬਾਰ ਆਪਣਾ ਵਾ। ਹੁਣ ਜਿੰਨਾ ਵੀ ਇੱਥੇ ਦਾ ਪਾਕਿਸਤਾਨ ਦਾ ਬਿਜ਼ਨਸ ਹੈ ਨਾ, ਇਹੀ ਸਾਂਭਦੇ ਨੇ। ਹਾਂਜੀ। ਤੇ ਇਹਨਾਂ ਦੇ ਕੋਲ ਇੱਥੇ ਕੋਈ ਨਹੀਂ ਹੁੰਦਾ, ਮੁਲਾਜ਼ਮ ਇਹਨਾਂ ਦਾ ਖਿਆਲ ਵਗੈਰਾ ਰੱਖਦੇ ਆ। ਅੱਛਾ, ਮੈਂ ਆਣ ਕੇ ਨਾਲ ਬਹਿ ਜਾਣਾ ਵਾ, ਮੇਰਾ ਨਾਲ ਤੀਸਰਾ ਚੌਥਾ ਘਰ ਮੇਰਾ ਹੈਗਾ ਵਾ। ਅੱਛਾ ਤੁਹਾਡਾ ਹੈ। ਹਾਂਜੀ ਹਾਂਜੀ। ਉਹ ਅਸਲ ਦੇ ਵਿੱਚ ਜੀ ਮੈਂ ਚਾਹੁੰਦਾ ਜੀ, ਜਦੋਂ ਮੈਂ ਡਿਊਟੀ ਤੇ ਜਾਣਾ, ਘਰ ਆਉਂਦਾ ਕੋਈ ਬਹਾਨਾ ਤੇ ਹੋਣਾ ਚਾਹੀਦਾ ਨਾ ਜੀ। ਹਾਂਜੀ ਬਹਾਨਾ ਹੁੰਦਾ ਜੀ, ਮੇਰੇ ਕੋਲ ਬਹਾਨਾ ਹੁੰਦਾ। ਮੈਂ ਹੁੰਦਾ ਸ਼ਾਮ ਨੂੰ, ਹਰ ਰੋਜ਼ਾਨਾ ਸ਼ਾਮ ਨੂੰ ਮੈਨੂੰ ਦੇਖ ਕੇ ਜਾਣਾ, ਮੈਂ ਬਹਾਨਾ ਹੀ ਆ। ਇਹਨੂੰ ਦੇਖ ਕੇ ਜਾਣਾ, ਇਹਨਾਂ ਦੀ ਲੱਤ ਟੁੱਟੀ, ਇਹਨੂੰ ਵੇਖ ਕੇ ਜਾਣਾ। ਮੈਨੂੰ ਕਿਉਂ ਦੱਸਣ ਤੇ ਮਜਬੂਰ ਕਰਨ ਡਿਆ? ਚੁੱਪ ਕਰ ਜਾ। ਅਸਲ ਦੇ ਵਿੱਚ ਗੱਲ ਇਹ ਆ ਜੀ, ਉਹ ਮੈਂ ਦਫ਼ਤਰ ਤੇ ਜਾਣਾ ਹੁੰਦਾ ਨਾ, ਉਹ ਫਿਰ ਮੈਂ ਆਪਣਾ ਜ਼ਰਾ ਕੱਪੜੇ ਚੇਂਜ ਕਰਨੇ ਹੁੰਦੇ, ਉਹ ਫਿਰ ਇਸਤਰੀ ਕਰ ਦਿੰਦਾ ਆ ਕੇ ਜੀ। ਮੈਂ ਮੁਲਾਜ਼ਮ ਨਹੀਂ ਨਾ ਰੱਖਿਆ, ਅੱਜ ਕੱਲ ਦੇ ਮੁਲਾਜ਼ਮ ਤੁਹਾਨੂੰ ਪਤਾ। ਅੱਛਾ ਤੇ ਇਹ ਤੁਹਾਡੇ ਕੰਮ ਕਰਦਾ ਸਾਰੇ ਇਮਲੀ ਸਾਹਿਬ? ਕਜ਼ਨ ਨਾ ਮੇਰਾ, ਫੇਰ ਕੀ ਆ। ਮੈਂ ਉੱਥੇ ਗਲਵਜ਼ ਲਿਆ ਕੇ ਰੱਖੇ, ਹੱਥਾਂ ਤੇ ਪਾ ਕੇ ਮੈਨੂੰ ਨਾਸ਼ਤਾ ਬਣਾ ਕੇ ਅਸਲ 'ਚ ਮੇਰਾ ਰਿਸ਼ਤਾ ਹੋਣਾ ਵਾ ਤੇ ਇਹਨੇ ਸਾਰੀ ਡਿਟੇਲ ਦੇਣੀ ਆ। ਕਰ ਗੱਲ। ਕਿ ਮੇਰੀ ਭੈਣ ਤੇ ਕੰਮ ਹੀ ਨਹੀਂ ਕਰਦੀ ਘਰ ਦਾ। ਅਸੀਂ ਕਦੋਂ ਕਰਨ ਦੇਣਾ? ਅਸੀਂ ਮੁਲਾਜ਼ਮ ਰੱਖਾਂਗੇ ਜੀ। ਪਹਿਲਾਂ ਇਹ ਕਰਦਾ ਮੇਰੇ ਘਰ ਦੇ ਕੰਮ, ਜਦੋਂ ਮੇਰਾ ਵਿਆਹ ਹੋ ਜਾਣਾ ਅਸੀਂ ਮੁਲਾਜ਼ਮ ਰੱਖ ਲੈਣਾ, ਕੁੱਕ ਰੱਖਾਂਗੇ ਜੀ। ਅੱਛਾ ਉਹ ਐਨੀ ਲਾਡਲੀ ਹੈ ਨਾ ਇਮਲੀ ਸਾਹਿਬ, ਮੰਜੀ ਤੋਂ ਪੈਰ ਨਹੀਂ ਥੱਲੇ ਲਾਉਂਦੀ। ਕੋ ਸੜੀ ਹੈ ਜੀ, ਪੈਰ ਸੜਿਆ ਉਹਦਾ। ਅੱਲਾ ਰਹਿਮ ਕਰੇ, ਤੁਹਾਡੀ ਸ਼ਕਲ ਸੜੀ ਲੱਗ ਰਹੀ ਹੈ ਮੈਨੂੰ। ਪੈਰ ਨਹੀਂ ਨਾ ਥੱਲੇ ਲਾਉਂਦੀ, ਮੈਂ ਕਿਹਾ ਸ਼ਾਇਦ ਇੱਕ ਲੱਤ ਕਮਜ਼ੋਰ ਆ ਵੀ ਇੱਕ ਚੁੱਕ ਕੇ ਲਾਉਂਦੀ। ਨਹੀਂ ਬਿਲਕੁਲ ਠੀਕ ਹੈ, ਮਾਸ਼ਾਅੱਲਾ ਐਡੀ ਖੂਬਸੂਰਤ ਹੈ ਉਹ ਤੇ ਬਸ ਮੈਂ ਮੈਨੂੰ ਖੂਬਸੂਰਤ ਤਾਂ ਤੁਹਾਡੇ ਤੋਂ ਲੱਗਣ ਡਿਆ ਵਾ, ਤੁਸੀਂ ਮਾਸ਼ਾਅੱਲਾ ਬਹੁਤ ਬਸ ਅਜੀਬ ਸਾਰਾ ਲੱਗ ਰਹੇ ਹੋ। ਖਾਨਦਾਨ ਹੀ ਸਾਡਾ ਖੂਬਸੂਰਤ ਹੈਗਾ। ਅੱਛਾ ਏਦਾਂ ਹੀ ਜਿੱਦਾਂ ਤੁਸੀਂ? ਹਾਂਜੀ
ਵਾਹ ਜੀ ਵਾਹ, ਫੇਰ ਤੇ ਚੰਗੀ ਗੱਲ ਮੈਂ ਆ। ਕਿਹਾ ਇਹਨਾਂ ਦੀ ਉਮਰ ਕਿੰਨੀ ਹੈ ਰਫੀਕ ਸਾਹਿਬ ਦੀ? ਉਮਰ ਮੇਰੀ 31 ਸਾਲ ਆ ਜੀ। 31 ਸਾਲ? ਹਾਂਜੀ। ਹਾਂਜੀ 31 ਚ ਇੰਜ ਪੈਰ ਰੱਖਿਆ ਹੀ ਆ ਤੇ ਉਧਰੋਂ ਰਿਸ਼ਤੇ ਨੇ ਪੈਰ ਰੱਖਿਆ ਜੀ ਬਸ ਹੈ। ਮਾਸ਼ਾਅੱਲਾ। ਉਹ ਤੇ ਹੁਣ 22 ਸਾਲ ਦੀ ਹੋਈ ਹੈ ਮੇਰੀ ਭੈਣ। ਅੱਛਾ ਜੀ, ਹਾਂਜੀ, ਇਮਲੀ 22 ਸਾਲ? ਠੀਕ ਆ ਹੁਣ ਠੀਕ ਆ 22 ਜੀ, ਸਾਲ ਦੀ ਹੋਈ ਹੈ। ਹੋ ਗਈ ਵਾਕਈ। ਤੁਸੀਂ ਵੀ ਮਾਸ਼ਾਅੱਲਾ 22 ਸਾਲ ਦੇ ਲੱਗਦੇ ਹੋ। ਨਹੀਂ, ਮੈਂ ਜ਼ਰਾ ਥੋੜੀ 2 ਸਾਲ ਵੱਡੀ ਹਾਂ ਉਹਦੇ ਤੋਂ। ਅੱਛਾ ਅੱਛਾ। ਨਹੀਂ ਨਹੀਂ ਮਾਸ਼ਾਅੱਲਾ, ਤੁਹਾਡੀ ਖਾਦ ਖਰਾਕ ਚੰਗੀ ਲੱਗਦੀ ਜੀ ਤੁਹਾਡੀ ਮਾਸ਼ਾਅੱਲਾ। ਚਿਹਰਾ ਤੁਹਾਡਾ ਦੱਸਦਾ ਕਿ ਤੁਸੀਂ 42 ਟੱਪ ਗਏ ਆ। 42 ਟੱਪ ਗਈਆਂ? ਕੀ ਗੱਲ, ਤੁਸੀਂ ਮੇਰਾ ਸ਼ਨਾਖਤੀ ਕਾਰਡ ਬਣਾਇਆ ਹੈ? ਤੇ ਤੁਸੀਂ ਸਾਡਾ ਸ਼ਨਾਖਤੀ ਕਾਰਡ ਬਣਾਉਣਾ ਨਾ ਸ਼ਕਲਾਂ ਵਾਲਾ ਨਾ ਜਾ, ਤੇਰੀ ਸ਼ਕਲ ਇਦਾਂ ਹੀ ਲੱਗਦੀ, ਅੱਗ ਵਾਲਾ ਜਲੂਸ ਟੱਪ ਗਿਆ ਤੂੰ। ਚੁੱਪ ਕਰ ਜਾ, ਹੋ ਲੈਂਦੇ, ਚੁੱਪ ਚੁੱਪ। ਅੱਛਾ ਮੇਰੀ ਗੱਲ ਸੁਣੋ, ਮੇਰੀ ਭੈਣ ਬੜੀ ਲਾਡਲੀ ਹੈ। ਉਹ ਅਸੀਂ ਲਾਡਾ ਨਾਲ ਹੀ ਰੱਖਾਂਗੇ ਜੀ ਉਹ। ਠੀਕ ਹੈ। ਕੋਈ ਰੌਲਾ ਨਹੀਂ, ਅਸੀਂ ਕਿਹੜਾ ਇੱਥੇ ਪਟਾਕਿਆਂ ਦਾ ਕੰਮ ਚੁੱਲ੍ਹੇ ਕਰਦੇ ਦਾ ਕੰਮ ਵੀ ਨਹੀਂ ਕਰਦੀ, ਚੁੱਲ੍ਹੇ ਕੋਲ ਤੇ ਜਾਂਦੀ ਨਹੀਂ ਨਾ ਉਹ। ਕਿਉਂ ਲੱਤਾਂ ਹੈ ਨਹੀਂ ਉਹਦੀ? ਅੱਲਾ ਰਹਿਮ ਕਰੇ। ਨਹੀਂ, ਚੁੱਲ੍ਹੇ ਹਰ ਕੋਲ ਚੀਜ਼ ਕਿਉਂ ਨਹੀਂ ਜਾਂਦੀ? ਉਹਦੀ। ਬਸ ਵੈਸੇ ਹੀ ਕਦੀ ਕੰਮ ਹੀ ਨਹੀਂ, ਉਹਨੇ ਕਦੀ ਚਾਹ ਤੱਕ ਨਹੀਂ ਬਣਾਈ। ਕਿਉਂ ਜੀ, ਹੱਥ ਨਹੀਂ ਵਿੰਗੇ ਆ। ਉਹਦੇ? ਹੱਥ ਵਿੰਗੇ ਆ? ਕੀ ਗੱਲ ਹੈ, ਲਾਡਾ ਨਾਲ ਪਾਲੀ ਹੈ ਨਾ। ਉਹ ਲਾਡਾ ਨਾਲ ਹਾਂ। ਪਾਲੀ, ਉਹਨੂੰ ਕੁਝ ਕਰਨਾ ਵੀ ਆਉਂਦਾ ਕਿ ਨਹੀਂ? ਇਹ ਨਾ ਹੋਵੇ ਬਾਅਦ ਵਿੱਚ ਸਾਰੇ ਉਹਦੇ ਕੰਮ ਮੈਂ ਕਰਦਾ ਹਾਂ। ਮੈਂ ਕਿਹਾ ਛੋਟੇ ਛੋਟੇ ਹੱਥ ਨੇ ਉਹਦੇ, ਐਡੇ ਐਡੇ। ਓਏ ਵੱਡੇ ਜੀ। ਤੁਸੀਂ ਸਿਰਫ ਸਾਨੂੰ ਹੁਣ ਦੱਸੋ ਕਿ ਮਤਲਬ ਸੂਟ ਕਿੰਨੇ ਸਵਾ ਲਈਏ ਜੀ? ਇਹ ਦੱਸਣਗੇ ਕਿ ਮੈਂ ਦੱਸਾਂ? ਨਹੀਂ ਨਹੀਂ, ਆਪਾਂ ਪੁੱਛਦੇ ਆ ਨਾ, ਮੈਂ ਪੁੱਛਣ ਦਿਆ ਹੁਣ। ਮੈਂ ਪੁੱਛਣਾ ਵਾ ਮੇਰਾ ਤਾਲੂ ਸੋਚ ਪਈ, ਮੇਰੇ ਤਾਲੂ ਤੇ ਸੋਚ ਪਈ ਤੇ ਫਿਰ ਮੈਂ ਕਾਹਤੋਂ ਲਿਆਂਦਾ ਉਹਨਾਂ ਨੂੰ? ਉਹ ਮੇਰੇ ਘਰ ਆਉਣੀ ਨਾ ਕੁੜੀ, ਹੁਣ ਤੂੰ ਤੇ ਲੈਣ ਦਾ ਅੱਗੋਂ ਕੰਮ ਮੇਰਾ ਵਾ, ਪੁੱਛ ਦੱਸਦਾ। ਪੁੱਛ ਲਾ। ਆ ਤੁਸੀਂ ਜੀ, ਇਹ ਮੁੰਡਾ ਵਾ, ਹਾਂਜੀ। ਇਹਦੀ ਸ਼ਾਦੀ ਕਰਨੀ ਆ ਹਾਂਜੀ। ਤੇ ਤੁਸੀਂ ਆਪਸ ਚ ਸੈਟਿੰਗ ਕਰ ਲਓ, ਵਿਚੋਲਾ ਬਾਹਰ ਵਾ। ਮੈਂ ਕਿਹਾ ਇਮਲੀ ਸਾਹਿਬ ਕਿੱਡੀ ਕਾਲੀ ਪਈ ਇਹਨੂੰ। ਉਹ ਜੀ ਮੈਂ ਕਹਿੰਦਾ ਵਾਂ ਕਿ ਕੋਈ ਕੰਮ ਨਾ ਲੇਟ ਨਾ ਹੋਵੇ ਜੀ। ਸੂਟ ਦੱਸ ਦਿਓ ਬਸ ਜੀ ਮੈਨੂੰ, ਕਿਹੜੇ ਕਿਹੜੇ। ਸੂਟ ਮੁੰਡੇ ਵਾਲੇ ਸਿਰਫ 11 12 ਬਣਾਉਂਦੇ ਨੇ, ਤੁਸੀਂ ਉਹੀ ਬਣਾਣੇ ਨੇ। ਅੱਛਾ ਅੱਛਾ ਅੱਛਾ। ਹਾਂ, ਉਹ ਤੇ ਫਰਨੀਚਰ ਜਿਹੜਾ ਨਾ ਅਸੀਂ ਚਨਿਓਟੋਂ ਬਣਵਾਇਆ। ਅੱਛਾ ਜੀ, ਹਾਂ। ਤੁਸੀਂ ਫਿਕਰ ਨਾ ਕਰੋ ਜੀ, ਉਹਦੇ ਪੈਸੇ ਵੀ ਅਸੀਂ ਦੇ ਦਾਂਗੇ, ਕਿਉਂਕਿ ਤੁਸੀਂ ਮਾੜੀ ਲੱਕੜ ਦਾ ਬਣਵਾਇਆ ਉਹਨਾਂ ਨੂੰ ਲੱਗੇ ਹੁੰਦਾ। ਉਹ ਇੱਕ ਮਿੰਟ ਠਹਿਰੋ ਬੀਬੀ, ਹੂੰ। ਤੁਹਾਨੂੰ ਮੁੰਡਾ ਸਾਡਾ ਪਸੰਦ ਆ ਗਿਆ, ਤੁਹਾਨੂੰ ਮੇਰਾ ਕਜ਼ਨ ਪਸੰਦ ਵਾ, ਤੁਸੀਂ ਫਰਨੀਚਰ ਤੱਕ ਵੀ ਪਹੁੰਚ ਗਏ, ਬਰੀ ਤੱਕ ਵੀ ਪਹੁੰਚ ਗਏ, ਬਾਅਦ 'ਚ ਸਾਰਾ ਕਰ ਕਰਾ ਕੇ ਤੁਸੀਂ ਕਹੋ ਮੁੰਡਾ ਨਹੀਂ ਪਸੰਦ। ਉਹ ਹੈ, ਆਹੋ, ਉਹ ਚੁੱਪ ਕਰ ਹੁਣ ਤੂੰ। ਉਹ ਦਿਮਾਗ 'ਚ ਉਹਨਾਂ ਦੇ ਮੈਂ ਓਕੇ ਹੋ ਗਿਆ ਵਾਂ। ਉਹ ਕੈਸਾ ਤੇਰਾ, ਮੇਰੀ ਗੱਲ ਸੁਣੋ ਇਮਲੀ ਸਾਹਿਬ, ਮੈਂ ਤੇ ਰਿਸ਼ਤੇ ਵਾਸਤੇ ਹੀ ਆਈ ਆ। ਤੁਹਾਨੂੰ ਉਹੀ ਤਾਂ ਤੁਸੀਂ ਦੇਖੋ ਫਰਨੀਚਰ ਦੀਆਂ ਗੱਲਾਂ ਕਰਨ ਲੱਗ ਪਏ। ਮੈਂ ਕਹਿੰਦਾ ਕਿ ਪਹਿਲਾਂ ਤੁਸੀਂ ਮੁੰਡਾ ਐਡਜਸਟ ਕਰ ਲਓ। ਹਾਂ, ਉਮਰ ਕਿੰਨੀ ਦੱਸੀ ਸੀ ਇਹਨਾਂ ਦੀ? ਉਮਰ ਇਹਨਾਂ ਦੀ ਮੈਂ ਦੱਸੀ ਸੀ 31 ਸਾਲ। 31 ਸਾਲ ਤੇ ਦੁਰਮਟ ਵਰਗਾ ਮੂੰਹ ਹੋ ਗਿਆ ਇਹਨਾਂ ਦਾ। ਉਹ ਖਾਂਦੇ ਪੀਂਦੇ ਕਰਦੇ ਆ ਨਾ ਜੀ, ਫੁੱਲ ਗਏ ਆ ਇਸ ਕਰਕੇ। ਮੈਂ ਮੇਰੀ ਭੈਣ ਤੇ ਏਡੀ ਪਤਲੀ ਤੇ ਨਾਜ਼ੁਕ, ਤੇ ਕੀ ਉਹਦਾ ਸੋਕਲੇ ਦੀ ਬਿਮਾਰੀ ਹੈ। ਅੱਲਾ ਰਹਿਮ ਕਰੇ। ਪਤਲੀ ਜੀ, ਇੰਨੀ ਪਤਲੀ ਕਹਿ ਰਹੇ ਤੁਸੀਂ? ਤੇ ਮੁੰਡਾ ਕਿਹੜਾ ਮਾੜਾ ਮਰਨ ਡਿਆ ਵਾ, ਮੁੰਡਾ ਵੀ ਮਾਸ਼ਾਅੱਲਾ ਸੋਹਣਾ ਸੁਨੱਖਾ ਵਾ, ਕਿੱਥੋਂ ਹਰ ਪਾਸੋਂ ਲਾਂਤ ਪੈਣ ਤੇ ਡਈ ਆ ਪਰਫੈਕਟ। ਹੈ। ਤੇਰਾ ਪਰਛਾਵਾਂ ਪੈਣ ਦਿਆ, ਹੁਣ ਤੂੰ ਪਰਛਾਵੇਂ ਆਪਣੇ ਨੂੰ ਲਾਂਤ ਕਹਿਣਾ ਤੇ ਮਰਜੀ। ਨਹੀਂ ਨਹੀਂ, ਹਰ ਪਾਸਿਓਂ ਠੀਕ ਵਾ ਮੁੰਡਾ। ਚਲੋ ਠੀਕ ਏ, ਮੁੰਡਾ ਤੇ ਮੈਨੂੰ ਪਸੰਦ ਏ, ਕਰਨਾ ਤੇ ਹੈ ਨਾ। ਨਹੀਂ, ਤੁਹਾਨੂੰ ਨਹੀਂ ਪਸੰਦ ਹੋਣਾ ਚਾਹੀਦਾ, ਤੁਹਾਡੀ ਭੈਣ ਨੂੰ ਪਸੰਦ ਹੋਣਾ ਚਾਹੀਦਾ। ਕਿ ਮੈਂ ਪਸੰਦ ਕਰਾਂਗੀ ਤੇ ਫਿਰ ਉਹ ਭੈਣ ਵਾਸਤੇ ਕੁਝ ਉਹਨੇ ਇਹਦੇ ਤੇ ਸੁੱਟੀ ਆ, ਹਾਂ। ਜਿੱਦਾਂ ਤੇਤੇ ਨਹੀਂ ਸੀ ਕੂੜਾ ਸੁੱਟੀ ਦਾ ਕਿਸੇ ਵੇਲੇ, ਇਦਾਂ ਉਹਨੇ ਉਹਦੇ ਤੇ ਸੁੱਟੀ ਆ ਕਿ ਤੂੰ ਕਰਨਾ ਜਿੱਥੇ ਕਰਨਾ। ਨਾ ਹੁਣ ਬੀਬੀ ਪਾਗਲ ਹੋਇਆ। ਮੈਨੂੰ ਪਸੰਦ ਏ, ਠੀਕ ਏ। ਸ਼ੁਕਰੀਆ ਜੀ, ਸ਼ੁਕਰੀਆ ਜੀ। ਤੇ ਤੁਹਾਡੀ ਕੁੜੀ ਕੀ ਕਰ ਲੈਂਦੀ ਆ? ਘਰ ਦਾ ਕੀ ਕਰ ਲੈਂਦੀ ਕਾਰੋਬਾਰ ਕੁੜੀ? ਕੀ ਡਾਕਟਰ ਹੀ ਗਈ ਉਹ ਮਾਸ਼ਾਅੱਲਾ। ਕਾਦੀ ਜੀ, ਕਾਦੀ ਡਾਕਟਰ ਹੈ? ਪਾਗਲਾਂ ਦੀ ਡਾਕਟਰ ਜੀ। ਹੈ ਲੈ ਇਮਲੀ, ਮੁਬਾਰਕ ਹੋਵੇ। ਆ ਲੈਂਦੇ ਤੇਰੀ ਭਰਜਾਈ ਨੂੰ, ਪਹਿਲਾ ਇਲਾਜ ਮੈਂ ਤੇਰਾ ਹੀ ਦਿਮਾਗ ਖਲਾ ਕੇ ਕਰਨਾ। ਮੈਂ ਛਾਪਰ ਖਾਣ ਡਿਆ ਬੈਠਾ। ਕਿੱਦਾਂ ਦੀ ਗੱਲ ਕਰਨ ਡਿਆ ਤੁਸੀਂ? ਉਹਨੇ ਬੜੇ ਬੜੇ ਪਾਗਲ ਸਹੀ ਕੀਤੇ ਨੇ ਮੇਰੀ ਭੈਣ ਨੇ। ਚਲੋ ਠੀਕ ਆ ਜੀ, ਆਪਾਂ ਹੁਣ ਗੱਲ ਇਹ ਆ ਕਿ ਕੋਈ ਦਿਨ ਦੁਨ ਦੱਸ ਦਵੋ ਜੀ ਬਸ ਮੇਰੇ ਵੱਲੋਂ ਤੇ ਤੁਸੀਂ ਓਕੇ ਹੀ ਸਮਝੋ। ਹੈ। ਮੈਂ ਕਹਿੰਦਾ ਸੀ ਤੁਸੀਂ ਆਪਣੇ ਕਿਸੇ ਸਿਆਣਿਆਂ ਨੂੰ ਪੁੱਛਣਾ, ਕਿਸੇ ਨੂੰ ਪੁੱਛ ਦੱਸ ਲਵੋ ਤੇ ਫੇਰ ਤੇ ਮੈਂ ਹੀ ਸਿਆਣੀ ਆ ਨਾ ਘਰ ਚੋਂ, ਵੱਡੀ ਭੈਣ ਮੈਂ ਹੀ ਆ ਉਹਦੀ। ਚਿਹਰੇ ਤੋਂ ਤਾਂ ਬਹੁਤ ਸ਼ੋਖੇ ਜਿਹਾ ਲੱਗਣ ਡਿਆ। ਮੈਂ ਕੀ ਸ਼ੋਕੀ ਕਰ ਲਈ ਇਮਲੀ ਸਾਹਿਬ ਤੁਹਾਡੇ ਨਾਲ? ਓਹੋ, ਤਗੜੇ ਘਰ ਦੀ ਹੈ ਨਾ, ਇਸ ਕਰਕੇ ਆਪ ਕਮਾਉਂਦੀ ਹੈ ਅਗਲੀ, ਕਾਦੀ ਟੈਨਸ਼ਨ ਆ? ਆਹੋ, ਤੇ ਹੋਰ ਕਿਸੇ ਚੀਜ਼ ਦੀ ਕਮੀ ਨਹੀਂ ਸਾਡੇ ਘਰ ਵਿੱਚ। ਆ ਜੀ ਜੀ। ਹਯਾ ਤੋਂ ਇਲਾਵਾ ਹੁਣ ਇੱਕ ਚੀਜ਼ ਦੀ ਕਮੀ ਹੋ ਜਾਣੀ ਤੁਹਾਡੇ ਘਰ। ਕਾਦੀ? ਉਹ ਤੁਹਾਡੀ ਭੈਣ ਤੇ ਇੱਥੇ ਆ ਜਾਣੀ, ਉਹਦੀ ਕਮੀ ਹੋਣੀ ਨਾ ਫਿਰ। ਹਾਂ ਬਸ। ਤੂੰ ਚੱਲ ਜਿਆ ਕਰੀ। ਤੇ ਮੈਂ ਹੀ ਛੱਡਣ ਜਾਇਆ ਕਰੂੰਗਾ ਜੀ, ਆ ਨਾਲ ਹੀ ਤੇ ਹੈਗਾ। ਤੁਸੀਂ ਕਿਹਾ ਡੀਟਾ ਗੱਡੀ ਤੇ ਜਾਂਦੇ ਆ, ਲਾ ਗਿਆ ਮੈਂ ਦਫ਼ਤਰ ਦੇ ਚੱਲ ਵਿਆਹ ਤੋਂ ਬਾਅਦ ਫਿਰ ਆਣੀ ਜਾਣੀ ਤੇ ਲੱਗੀ ਰਹਿਣੀ ਹੈ ਨਾ ਇਮਲੀ ਸਾਹਿਬ। ਹਾਂਜੀ, ਕਿਉਂ ਨਹੀਂ ਜੀ, ਕਿਉਂ ਅੱਛਾ ਨਹੀਂ ਹੁਣ ਲੱਗੀ? ਦੱਸੋ ਮੈਨੂੰ, ਦਿਨ ਤਰੀਕ ਦੱਸ ਦਿਓ, ਉਹ ਕੀ ਕਰਨਾ ਹੈ ਸਾਹਿਬ? ਮੈਂ ਦੇਖੋ ਕਹਿੰਦਾ ਜੀ, ਜੀ, ਮੈਂ ਤੁਹਾਨੂੰ ਜਨਮ ਨਾਲ ਗੱਲ ਦੱਸਾਂ, ਸਾਡੇ ਤੇ ਇੱਧਰ ਸਿਆਣਾ ਕੋਈ ਨਹੀਂ ਹੈਗਾ। ਇਹ ਜੀ ਅੱਜ 23 ਤਰੀਕ ਆ, ਹਾਂਜੀ। ਤੇ ਮੈਂ ਕਹਿੰਦਾ ਤੁਸੀਂ ਨਾ ਯਕਮ ਦਾ ਹੀ ਕਰ ਲਓ, 7 ਕੁ ਦਿਨ ਹੀ ਪੈਣੀ ਵਿੱਚ। ਮੈਂ ਤਾਂ ਵੈਸੇ ਪਹਿਲਾ ਬੈਠਾ ਮਹੀਨਾ। ਮੈਂ ਵੈਸੇ ਬੈਠਾ, ਗੱਲਬਾਤ ਤਾਂ ਸਾਰੀ ਇਹੀ ਕਰਨ ਡਏ ਆ। ਤੁਸੀਂ ਕਰੋ ਇਮਲੀ ਸਾਹਿਬ ਗੱਲ, ਕੀ ਹੋ ਗਿਆ? ਨਹੀਂ, ਕਰ ਲੈਣ ਦੋ ਉਹਨਾਂ ਨੂੰ, ਕੈਸਾ ਲੂਮਾ ਵਰਗਾ ਮੂੰਹ ਆ, ਗੱਲ ਪੂਰੀ ਹੋਣ ਹੀ ਨਹੀਂ ਦੇਣ ਡਿਆ ਹੈਗਾ। ਗੱਲ ਪਤਾ ਕੀ ਆ ਬੀਬੀ ਜੀ, ਸਾਡੇ ਤਾਂ ਕਿਹੜਾ ਕੋਈ ਸਿਆਣੇ ਹੋਣੇ, 4-5 ਜੀ ਆ ਅਸੀਂ। ਅੱਛਾ, ਅਸੀਂ ਅੱਛਾ। ਚਾਹੁੰਦੇ ਆ ਕਿ ਚਲੋ ਇਹਦਾ ਘਰ ਵਸ ਜਾਵੇ, 3-4 ਜਣੇ ਹੈਗੇ ਆ। ਓਏ ਅਜਵੈਨ ਦੀ ਪਿੰਨੀ ਹਰਗਾਤ ਪਿੱਛੇ ਰੱਖ, ਐ ਕਰਕੇ ਮੈਨੂੰ ਤੁਸਾਂ ਚੜਨ ਦਿੰਦਾ, ਉਦਾਂ ਹੀ ਕਰ ਸਾਦੀ ਗੱਲ। ਤੇਰੀ ਜ਼ਿੰਦਗੀ ਦੀਆਂ ਲਕੀਰਾਂ ਕੱਢਣ ਡਿਆ, ਹਾਂਜੀ। ਸਾਰੀ ਜ਼ਿੰਦਗੀ ਤੂੰ ਨਾਲੀਆਂ ਕੱਢੀਆਂ ਜੀ। ਅੱਛਾ ਫਿਰ ਤੇ 7-8 ਦਿਨ ਪਾਓ ਵਿੱਚ, ਹੂੰ।
ਮੁੰਡਾ ਅਸੀਂ ਤੁਸੀਂ ਦੇਖ ਲਿਆ ਵਾ ਕੰਮ ਮੁੱਕਦਾ ਸਾਨੂੰ ਚੱਲਦਾ। ਕੱਲ ਨੂੰ ਜਾਂ ਪਰਸੋਂ ਸੱਦੋ ਅਸੀਂ ਕੁੜੀ ਵੀ ਦੇਖੇ ਤੇ ਰੌਲਾ ਮੁਕਾਈਏ ਕੰਮ ਮੁੱਕਦੇ ਚੰਗਾ ਲੱਗਦਾ ਤੁਸੀਂ ਆਓ ਜੀ ਨਾ ਕੁੜੀ ਵੀ ਵੇਖੋ ਨਾ ਤੇ ਫਿਰ ਆਪਣਾ ਦਿਨ ਤਰੀਕ ਓਕੇ ਕਰੀਏ ਮੈਂ ਓਕੇ ਆ ਜੀ ਹਾਂ ਜੀ ਮੇਰੇ ਲਈ ਤੁਸੀਂ ਓਕੇ ਹੀ ਹੋ ਰਫੀਕ ਓ ਜੀ ਮੁਬਾਰਕ ਹੋਵੇ ਜੀ ਤੁਹਾਨੂੰ ਉਹ ਬਬਲੂ ਓਏ ਸਿੱਧਾ ਹੋ ਜਾ ਮੈਂ ਤੈਨੂੰ ਕਿਹਾ ਵੀ ਸੀ ਕਿ ਦਵਾਈ ਖਾ ਲਾ 2 ਘੰਟੇ ਪਹਿਲਾਂ ਦਵਾਈ ਖਾਇਆ ਕਰੋ ਇਮਲੀ ਸਾਹਿਬ ਕੀ ਹੋਇਆ ਯਾਰ ਉਹ ਕੋਈ ਨਹੀਂ ਜੀ ਮਹੀਨੇ 'ਚ ਨਾ ਇੱਕ ਅੱਧੀ ਵਾਰੀ ਏਦਾਂ ਦਾ ਇਹਨੂੰ ਰੌਲਾ ਬਣ ਜਾਂਦਾ ਵਾ ਉਦਾਂ ਮੁੰਡਾ ਫਿੱਟ ਵਾ ਕੜਾਲ ਕੜੂਲ ਜੀ ਕੋਈ ਐਸਾ ਮਸਲਾ ਨਹੀਂ ਅੱਛਾ ਅੱਛਾ ਜੈਸ ਹੈਗਾ ਵਾ ਮੇਰੀ ਗੱਲ ਸੁਣੋ ਇਮਲੀ ਸਾਹਿਬ ਇਹ ਬਿਮਾਰੀ ਤੇ ਹਰ ਘਰ ਵਿੱਚ ਹੈ ਨਾ ਅੱਜ ਅੱਛਾ ਕੱਲ੍ਹ। ਜੀ। ਹਾਂ ਤੇ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਨਹੀਂ ਅਸੀਂ ਕਰਾ ਰਹੇ ਹਾਂ ਰਾਜ ਦਵਾਈ ਸ਼ਵਾਈ ਖਾ ਤੇ ਰਿਹਾ ਮੈਂ ਨਾ ਵਾ ਇਮਲੀ ਸਾਹਿਬ ਤੁਹਾਨੂੰ ਦੱਸਣਾ ਭੁੱਲ ਗਈ ਸਾਂ ਕਿ ਮੇਰੀ ਭੈਣ ਨੂੰ ਵੀ ਇਸ ਤਰ੍ਹਾਂ ਹੀ ਦੌਰੇ ਪੈਂਦੇ ਨੇ ਹੈ ਹਾਂਜੀ ਉਹ ਤੇਰੀ ਭੈਣ ਨੂੰ ਦੌਰੇ ਪੈਂਦੇ ਸਾਨੂੰ ਕਦੋਂ ਦੱਸਣ ਨਹੀਂ ਆ ਪਹਿਲਾਂ ਤਾਂ ਮੈਨੂੰ ਸਾਂਭਣ ਡਿਆ ਮੁੜ ਕੇ ਉਹਨੂੰ ਵੀ ਆਣ ਕੇ ਸਾਂਭੂ ਮੈਂ ਹਸਪਤਾਲ ਬਣਾਇਆ ਕਿ ਘਰ ਬਣਾਇਆ ਇਹ ਮੈਂ ਕਿਉਂ ਡਾਕਟਰ ਹੀ ਉਹ ਡਾਕਟਰ ਦਾ ਕੀ ਪਤਾ ਜਦੋਂ ਇਲਾਜ ਨਹੀਂ ਆਪਣਾ ਕਰ ਸਕਦੀ ਤੇ ਹਾਏ ਹਾਏ ਕਮਾਉਂਦੀ ਹੈ ਠੀਕ ਠਾਕ ਉਹ ਕਿਹੜੀ ਕਮਾਈ ਜਦ ਕੋਈ ਪੈਸੇ ਨਹੀਂ ਗਿਣੇ ਜਾਣ ਉਹਨੂੰ ਤੂੰ ਸਾਨੂੰ ਬੀਬੀ ਉਹਦਾ ਘਮਾਰ ਦੇ ਖੋਤੇ ਦਾ ਹਿਸਾਬ ਹੋ ਗਿਆ ਵਾ ਮੈਂ ਕਹਿੰਦੀ ਘਮਾਰ ਨੇ ਲਿਆਂਦਾ ਸੀ ਖੋਤਾ ਬਦਲ ਢੋ ਉਹਨੂੰ ਮੁੜ ਕੇ ਖੋਤਾ ਢੋਣਾ ਪੈ ਗਿਆ ਉਹਨੂੰ ਮੈਂ ਤਾਂ ਸਿਰਫ ਦੌਰੇ ਪੈਂਦੇ ਬਾਕੀ ਬਿਲਕੁਲ ਸਹੀ ਹੈ ਉਹ ਨਹੀਂ ਬੀਬੀ ਆ ਦੇਖ ਮੈਂ ਇਹਨੂੰ ਸਾਂਭ ਰੱਖਿਆ ਵਾ ਤੈਨੂੰ ਵੀ ਲਿਆ ਕੇ ਸਾਂਭਾਂ ਮੈਂ ਜਾਨ ਛੱਡ ਨਹੀਂ ਸਾਡੀ ਨਹੀਂ ਮੈਂ ਰਿਸ਼ਤਾ ਇੱਥੇ ਹੀ ਕਰਨਾ ਉਹ ਨਹੀਂ ਬੀਬੀ ਅਸੀਂ ਨਹੀਂ ਕਰਨਾ ਚੁੱਕ ਮੇਰੀ ਭੈਣ ਬੈਗ ਨਿਕਲ ਬਾਹਰ ਇੱਥੋਂ ਅਸੀਂ ਤੁਸੀਂ ਨਹੀਂ ਕਰਨਾ ਨਹੀਂ ਰਿਸ਼ਤਾ? ਵੀਰੇ ਨਹੀਂ ਨਹੀਂ ਅਸੀਂ ਨਹੀਂ ਕਰਨਾ ਹੈਗਾ ਮੈਂ ਤੇ ਕਹਿੰਦੀ ਸਾਂ ਹੋ ਜਾਂਦਾ ਨਹੀਂ ਉਹਨੇ ਅਸੀਂ ਕਰਨਾ ਹੀ ਨਹੀਂ ਹੈਗਾ ਇਹ ਵੇਖ ਲਓ ਫਿਰ ਹੁਣ ਅਸੀਂ ਜੇ ਘਰ ਬਣਾਇਆ ਕਿ ਹਸਪਤਾਲ ਬਣਾਇਆ ਵਾ ਚਲ ਗਈ ਚਲੇ ਗਏ ਲੈ ਆ ਨਾ ਹੁਣ ਨਾ ਆਹ ਕੰਮ ਹੋ ਗਿਆ ਉਹਦੇ ਨਾਲ